ਬੰਦੇ ਦਾ ਨਾ ਸਭ ਤੋਂ ਵੱਡਾ ਕ੍ਰਿਟਿਕ ਤਨਕੀਦ ਨਿਕਾਰ ਉਹ ਬੰਦਾ ਆਪ ਹੀ ਹੁੰਦਾ ਹੈ। ਤੁਹਾਨੂੰ ਕਦੋਂ ਲੱਗਿਆ ਕਿ ਭਈ ਮੈਂ ਤੇ ਗਾ ਸਕਦੀ ਹਾਂ? ਤੇ ਉਹ ਕੋਈ ਬੋਲ ਜਿਹੜੇ ਹੈ ਸਨ, ਕਿਹੜੇ ਬੋਲ ਸਨ ਜਿਨ੍ਹਾਂ ਦੇ ਤੁਹਾਨੂੰ ਮਾਣ ਦਿੱਤਾ ਕਿ ਮੁਸਕਾਨ ਤੂੰ ਤੇ ਗਾ ਸਕਦੀ? ਕੋਈ ਹੈ ਜ਼ਿਹਨ ਦੇ ਵਿੱਚ? ਹਾਂਜੀ, ਉਹ ਬੋਲ ਹਨ, ਬੋਲ ਮਿੱਟੀ ਦੇ ਬਾਵਿਆ, ਹਾਜੀ ਆਲਮ ਲੋਹਾਰ ਸਾਹਿਬ ਨੇ ਬੋਲਿਆ। ਹਾਂ ਹਾਂ, ਉਹ ਇਸ ਤਰ੍ਹਾਂ ਹੀ ਲੱਗਾ ਸੀ ਉਹਨੂੰ ਵੇਖ ਕੇ, ਤੇ ਮੈਂ ਥੋੜਾ ਸਾਰਾ ਗੁਨਗੁਨਾਇਆ। ਹਾਂ ਤੇ ਪਹਿਲਾ ਸ਼ੇਰ ਬੋਲਿਆ ਨਾ, ਇਸ ਦਿਲ ਨੂੰ ਆਖਿਆ ਕਈ ਵਾਰੀ, ਹਾਂ ਭੇਤ ਗੈਰਾਂ ਦੇ ਅੱਗੇ ਨਾ ਖੋਲਿਆ ਕਰ, ਹਾਂ ਹਾਂ, ਜਿਸ ਦਾ ਹੋ ਗਿਆ ਸਦਾ ਰਹੀ ਉਸ ਦਾ, ਵਾਹ ਤਸਵੀਰ ਯਾਰ ਦੇ ਨਾਮ ਦੀ ਰੋਲਿਆ ਕਰ, ਡੈਮ ਯਾਰ ਦੀ ਫੋਟੋ ਨੂੰ ਰੱਖ ਅੱਗੇ, ਉਹ ਬੋਲੇ ਨਾ ਬੋਲੇ ਤੂੰ ਤੇ ਬੋਲਿਆ ਤੂੰ ਤੇ ਬੋਲਿਆ ਕਰ। ਅਗਰ ਅਸੀਂ ਹੁਣ ਇਹਨੂੰ ਚਾਹੀਏ ਕਿ ਤੁਸੀਂ ਗਾਇਆ ਹੋਣਾ ਹੈ ਔਰ ਉਸ ਵੇਲੇ ਚਿਮਟੇ ਤੇ ਤੁਸੀਂ ਨਹੀਂ ਗਾਇਆ, ਨਹੀਂ ਚਿਮਟੇ ਬਿਨਾਂ ਚਿਮਟੇ ਤੇ ਗਾਇਆ ਸੀ, ਤੇ ਉਹ ਸਾਨੂੰ ਪਤਾ ਲੱਗੇ ਨਾ ਵੀ ਮੁਸਕਾਨ ਦਾ ਜਿੱਥੋਂ ਮੁਸਕਾਨ ਨੂੰ ਸ਼ੌਕ ਪੈਦਾ ਹੋਇਆ ਜਿਹੜੇ ਬੋਲਾਂ ਤੋਂ, ਉਹ ਕੋ ਸਾਨੂੰ ਸੁਣਾਓ ਇੰਜ ਹੀ ਬਿਨਾਂ ਚਿਮਟੇ ਦੇ। ਹੋ ਬੋਲ ਮਿੱਟੀ ਦਿਆ ਵਾਹ ਬਾਬਿਆ, ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ, ਮੇਰਾ ਸੋਹਣਾ ਮਾਹੀ, ਆ ਜਾ ਆ ਜਾ ਆ ਜਾ, ਹੋ ਬੋਲੀ ਬੋਲ ਮਿੱਟੀ ਦਿਆ। ਵਾਹ ਵਾਹ, ਉਹ ਹੱਥ ਮੇਰੇ ਵਿੱਚ ਪੱਖੀਆਂ, ਹੱਥ ਮੇਰੇ ਵਿੱਚ ਪੱਖੀਆਂ, ਤੇਰਾ ਰਾਹ ਤੱਕ ਤੱਕ ਥੱਕ ਗਈਆਂ ਅੱਖੀਆਂ, ਹੁਣ ਸ਼ਕਲ ਵਿਖਾ ਜਾ, ਆ ਜਾ ਆ ਜਾ ਆ ਜਾ, ਹੋ ਬੋਲੀ ਬੋਲ ਮਿੱਟੀ ਦਿਆ। ਵਾਹ 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 ਵਾਹ। ਅੱਛਾ ਜੀ, ਇਹ ਸ਼ੁਰੂ ਤੋਂ ਜ਼ਹਿਰੀ ਜੀ ਗੱਲ ਹੈ, ਤੁਸੀਂ ਇਸ ਤਰ੍ਹਾਂ ਨਹੀਂ ਗਾਇਆ ਹੋਣਾ, ਲੇਕਿਨ ਕੁਛ ਨਾ ਕੁਛ ਪੱਖ ਤੇ ਰਲਦਾ ਹੋਏਗਾ। ਇਟਸ ਮੀਨ ਕਿ ਚੰਗਾ ਲੱਗਿਆ ਤੁਹਾਨੂੰ, ਸਾਨੂੰ ਵੀ ਚੰਗਾ ਲੱਗਿਆ ਕਿ ਤੁਹਾਨੂੰ ਪਤਾ ਚੱਲਿਆ ਕਿ ਮੈਂ ਗਾ ਸਕਦੀ ਹਾਂ ਔਰ ਤੁਸੀਂ ਇਹ ਗਾਇਆ। ਥੋੜਾ ਅੱਗੇ ਵਧਦੇ ਹਾਂ, ਚਿਮਟੇ ਦਾ ਫਿਰ ਸ਼ੌਕ, ਜਿਵੇਂ ਕਿ ਤੁਸੀਂ ਆਲਮ ਲੋਹਾਰ ਨੂੰ ਵੇਖਦੇ ਆਇਆ, ਉਹ ਤੁਹਾਨੂੰ ਸ਼ੌਕ ਪੈਦਾ ਹੋਇਆ, ਫਿਰ ਚਿਮਟਾ ਸਿੱਖਿਆ ਕਿ ਕਿਤਨਾ ਔਖਾ ਸੀ ਇਹ ਚਿਮਟੇ ਨੂੰ ਸਿੱਖਣਾ ਹੈ ਸਾਰਾ ਕੁਝ, ਉਹ ਥੋੜਾ ਦੱਸੋ। ਚਿਮਟਾ ਬਹੁਤ ਔਖਾ ਸੀ, ਜਿੰਨਾ ਕਿ ਲਾ ਲਓ ਗਾਣਾ ਸੌਖਾ ਸੀ ਨਾ, ਫੋਕ ਮਤਲਬ ਸੌਖਾ ਨਹੀਂ ਸੀ, ਔਖਾ ਸੀ, ਲੇਕਿਨ ਉਹਦੇ ਤੋਂ ਡਬਲ ਟ੍ਰਿਪਲ ਜਿਹੜਾ ਸੀ ਨਾ ਚਿਮਟਾ ਵਜਾਣਾ ਔਖਾ ਸੀ, ਕਿਉਂਕਿ ਕੁਛ ਉਹ ਭਾਰਾ ਵੀ ਓਨਾ ਹੀ ਸੀ, ਕੁਛ ਵਜਾਣ ਲੱਗਿਆ ਵੀ ਮੁਸ਼ਕਲ ਹੁੰਦੀ, ਫਿਰ ਕਿੰਨੇ ਕਿੰਨੇ ਦਿਨ ਹੱਥ ਦਰਦ ਹੁੰਦੇ ਰਹੇ ਨੇ, ਲੇਕਿਨ ਫਿਰ ਵੀ ਹਿੰਮਤ ਨਹੀਂ, ਬਸ ਸ਼ੌਕ ਹੈ ਤੇ ਸਿੱਖਣਾ ਹੀ ਹੈ, ਭਾਵੇਂ ਜੋ ਮਰਜ਼ੀ ਹੋਇਆ ਨਾ, ਹੱਥਾਂ ਤੇ ਚੰਡੀਆਂ ਬਣ ਜਾਂਦੀਆਂ ਨੇ ਚਿਮਟੇ ਦੀ ਮਿਹਨਤ ਕਰ ਕਰਕੇ ਘੰਟਾ। ਚਿਮਟਾ ਵਜਾਣ ਲੱਗਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੀਦਾ ਹੈ? ਇੱਕ ਤੇ ਕੋਈ ਮਿਊਜ਼ਿਕ ਡਿਸਟਰਬ ਨਾ ਹੋਵੇ, ਦੂਸਰਾ ਆਪਣੇ ਆਪ ਨੂੰ ਬਚਾਉਣ ਦਾ, ਉਹ ਕੋਈ ਦੋ ਚਾਰ ਚੀਜ਼ਾਂ ਦੱਸੋ, ਕਿਹੜੇ ਕਿਹੜੇ ਚੀਜ਼ਾਂ ਤੋਂ ਬਚੀਦਾ ਤੇ ਕਿਹੜੇ ਕਿਹੜੇ ਚੀਜ਼ਾਂ ਰੱਜ ਕੇ ਕਰੀਦੀਆਂ ਚਿਮਟੇ ਦੇ ਨਾਲ? ਬਚਣਾ ਕਿਸੇ ਚੀਜ਼ ਤੋਂ ਵੀ ਨਹੀਂ, ਬਸ ਇਹ ਕਿ ਤੁਹਾਡਾ ਫੋਕਸ ਚਿਮਟੇ ਵੱਲੇ ਹੋਣਾ ਚਾਹੀਦਾ, ਬਸ ਆਪ ਨੂੰ ਨਾ ਵੱਜੇ, ਕਿਸੇ ਨੂੰ ਨਾ ਵਾਜੇ, ਕੋਈ ਕੋਲ ਖਲੋਤਾ ਤੇ ਉਹਦਾ ਸਿਰ ਸੁਰ ਨਾ ਪਾੜ ਜਾਏ, ਉਹ ਕਵੇ ਭਲਾ ਹੋਏ ਤੇਰਾ ਚਿਮਟੇ ਵਾਲੀਏ, ਉਹੀ ਨਾ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਰਹੇ, ਬਾਕੀ ਹੋਰ ਕੁਛ ਵੀ ਨਹੀਂ, ਬਸ ਮਿਊਜ਼ਿਕ ਦੇ ਨਾਲ ਸੈੱਟ ਹੋਣਾ ਬਹੁਤ ਜ਼ਰੂਰੀ ਹੈ, ਕਿ ਚਿਮਟਾ ਕਿਧਰੇ ਹੋਏ, ਮਿਊਜ਼ਿਕ ਕਿਧਰੇ ਹੋਏ, ਗਾਣਾ ਕਿਧਰੇ ਹੋਏ, ਇਸ ਤਰ੍ਹਾਂ ਤੇ ਨਹੀਂ ਨਾ। ਸਭ ਤੋਂ ਮੇਨ ਗੱਲ ਹੈ ਕਿ ਤੁਸੀਂ ਫੋਕਸ ਮਿਊਜ਼ਿਕ ਵੱਲ ਵੀ ਰੱਖਣਾ ਹੈ ਤੇ ਚਿਮਟੇ ਵੱਲ ਵੀ, ਕਿ ਬਸ ਚਿਮਟਾ ਮੇਰਾ ਥਿੜਕ ਨਾ ਜਾਏ, ਕੋਈ ਇੱਧਰ ਉੱਧਰ ਨਾ ਹੋ ਜਾਏ, ਇਹ ਨਾ ਹੋਏ ਕਿ ਮਿਊਜ਼ਿਕ ਕਿਧਰੇ ਹੋਰ ਚੱਲ ਰਿਹਾ, ਤੁਹਾਡੇ ਚਿਮਟੇ ਦੀ ਵੱਖਰੀ ਦੁਨੀਆ ਹੈ ਵੱਖਰੀ, ਔਰ ਤੁਸੀਂ ਉਹਨਾਂ ਨੂੰ ਕਿਤੇ ਮਿਲਾ ਨਹੀਂ ਪਾਉਂਦੇ ਹੋ, ਉਹਨਾਂ ਦਾ ਮਿਲਿਆ ਹੋਣਾ ਜ਼ਰੂਰੀ ਹੈ। ਤੇ ਚਿਮਟੇ ਦੇ ਨਾਲ ਜਦੋਂ ਗਾਇਆ, ਕੋਈ ਉਸਤਾਦ ਹੋਏਗਾ ਕਿਸੇ ਤੋਂ ਸਿੱਖਿਆ ਜੀ? ਮੇਰੇ ਉਸਤਾਦ ਜਾਂ ਆਪਣੇ ਤੌਰ ਤੇ? ਨਹੀਂ, ਸ਼ੌਕ ਤੇ ਮੈਨੂੰ ਹੈ ਸੀ, ਪਰ ਚਿਮਟੇ ਲਈ ਉਸਤਾਦ ਮੇਰੇ ਸਰਵਰ ਸੁਦਾਈ ਸਾਹਿਬ, ਜਿਨ੍ਹਾਂ ਕੋਲੋਂ ਮੈਂ ਚਿਮਟਾ ਸਿੱਖਿਆ, ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਮਿਹਨਤ ਕਰਵਾਈ, ਮਤਲਬ ਕਿ ਉਹਨਾਂ ਮੈਨੂੰ ਕਿਹਾ ਕਿ ਪੁੱਤਰ ਜੇ ਤੂੰ ਸਿੱਖਣਾ ਹੈ ਨਾ, ਤੇ ਫਿਰ ਤੂੰ ਜੇ ਸਿੱਖਣਾ ਹੈ ਤੇ ਫਿਰ ਦਿਲ 'ਚ ਨੀਅਤ ਕਰ ਲੈ, ਭਾਵੇਂ ਕੁਛ ਵੀ ਹੋ ਜਾਏ ਮੈਂ ਸਿੱਖਣਾ ਹੀ ਹੈ, ਕਿਉਂਕਿ ਮੇਰਾ ਵੀ ਟਾਈਮ ਵੇਸਟ ਨਾ ਕਰੀ ਤੇ ਆਪਣਾ ਵੀ ਨਾ ਕਰੀ। ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ, ਮੈਂ ਕੀਤੀ ਵੀ, ਤੇ ਉਹਨਾਂ ਦੀਆਂ ਦੁਆਵਾਂ ਵੀ, ਤੇ ਅੱਜ ਮੈਂ ਤੁਹਾਡੇ ਸਾਹਮਣੇ ਚਿਮਟਾ ਵਜਾ ਰਹੀ ਹਾਂ। ਚਿਮਟੇ ਦੇ ਨਾਲ ਪਹਿਲਾ ਤੁਸੀਂ ਜਿਹੜਾ ਗਾਣਾ ਗਾਇਆ ਕੋਈ ਯਾਦ ਹੈ? ਚਿਮਟੇ ਦੇ ਨਾਲ ਮੈਂ ਹਾਜੀ ਆਲਮ ਲੋਹਾਰ ਸਾਹਿਬ ਦੀ ਨਾਤ ਗਾਈ ਸੀ ਸਭ ਤੋਂ ਪਹਿਲਾਂ, ਕੁਲ ਨਬੀਆਂ ਦੇ ਸਰਦਾਰ ਮਦੀਨੇ ਵਾਲੇ ਜੀ, ਵਾਹ ਵਾਹ ਵਾਹ, ਸੱਦ ਲੋ ਰੋਜ਼ੇ ਤੇ ਇੱਕ ਵਾਰ ਮਦੀਨੇ ਵਾਲੇ ਜੀ, ਵਾਹ ਵਾਹ, ਸਭ ਤੋਂ ਪਹਿਲਾਂ ਚਿਮਟੇ ਨਾਲ ਗਾਈ। ਬਹੁਤ ਸੋਹਣੀ ਗੱਲ। ਤੇ ਇਸ ਤੋਂ ਬਾਅਦ ਫਿਰ ਚਿਮਟੇ ਦੇ ਨਾਲ ਤੁਸੀਂ ਪ੍ਰੋਪਰ ਇੱਕ ਤੁਹਾਡੀ ਗਾਇਕੀ ਸ਼ੁਰੂ ਹੋ ਗਈ ਮੇਰੀ।
ਕਿਹੜੇ ਗਾਣੇ ਤੁਸੀਂ ਗਾਣੇ ਸ਼ੁਰੂ ਕੀਤੇ? ਜ਼ਾਹਿਰ ਜੀ ਗੱਲ ਹੈ, ਪਹਿਲੇ ਸਭ ਤੋਂ ਪਹਿਲੇ ਬੰਦਾ ਆਪਣੇ ਗਾਣੇ ਤਾਂ ਨਹੀਂ ਗਾਉਂਦਾ, ਹਾਂਜੀ ਗਾਏ ਹੋਏ ਗਾਣੇ ਜਿਵੇਂ ਆਲਮ ਲੋਹਾਰ ਸਾਹਿਬ ਦੇ ਗਾਣੇ ਤੁਸੀਂ ਦੱਸ ਰਹੇ ਹੋ, ਆਸ਼ਿਕ ਜੱਟ ਸਾਹਿਬ ਦੇ ਗਾਏ ਹੋਣਗੇ, ਸੁਰਿੰਦਰ ਕੌਰ ਦੇ ਗਾਏ ਹੋਣਗੇ। ਸੁਰਿੰਦਰ ਕੌਰ ਨੂੰ ਸੁਣਿਆ ਤੁਸੀਂ? ਜੀ ਜੀ, ਮੈਂ ਉਹਨਾਂ ਨੂੰ ਬਹੁਤ ਲਾਈਵ ਹੀ ਕਰਨੀ ਆ ਮਾਸ਼ਾਅੱਲਾ। ਹਾਂ ਹਾਂ ਬਹੁਤ ਪਿਆਰੀ ਆਵਾਜ਼ ਹੈ। ਹਾਂ, ਤੇ ਇੱਕ ਹੋਰ ਬਹੁਤ ਵੱਡਾ ਨਾਮ ਹੈ ਫੋਕ ਦਾ, ਬਾਲੀ ਜੱਟੀ। ਹਾਂ ਬਾਲੀ ਜੱਟੀ ਸਾਹਿਬ, ਉਹਨਾਂ ਨੂੰ ਵੀ ਤੁਸੀਂ ਕਿਆ ਸੁਣਿਆ? ਬਾਤ, ਬਹੁਤ ਜ਼ਿਆਦਾ ਸੁਣਿਆ। ਉਹਨਾਂ ਨੂੰ ਵੀ ਤੁਸੀਂ ਸੁਣਿਆ। ਤੇ ਕਿਹੜੇ ਗਾਣੇ ਜਿਹੜੇ ਤੁਸੀਂ ਪਹਿਲੇ ਆਪਣੇ ਤੌਰ ਤੇ ਗਾਏ ਚਿਮਟੇ ਦੇ ਨਾਲ, ਕੁਝ ਯਾਦ ਚਿਮਟੇ ਹੈ? ਦੇ ਨਾਲ ਇੱਕ ਤੇ ਸ਼ੁਰੂਆਤ ਮੇਰੀ ਅਸਨਾਦ ਤੋਂ ਹੋਈ, ਹੂੰ ਉਸ ਤੋਂ ਬਾਅਦ ਕਸੀਦੇ, ਉਸ ਤੋਂ ਬਾਅਦ ਜਿਹੜੀਆਂ ਫੋਕ ਚੀਜ਼ਾਂ, ਜੱਗਾ ਹੋ ਗਿਆ, ਜੱਟ ਮਿਰਜ਼ਾ ਹੋ ਗਿਆ, ਸੋਨੀ ਮਹੀਵਾਲ ਹੋ ਗਈ, ਆਲਮ ਲੋਹਾਰ ਸਾਹਿਬ ਦਾ ਹੀ ਗੀਤ ਹੈ ਦਿਲ ਵਾਲਾ ਦੁਖੜਾ, ਨਹੀਂ ਕਿਸੇ ਨੂੰ ਸੁਣਾਈਦਾ। ਹਾਂ ਹਾਂ ਹਾਂ, ਇਹ ਹੋ ਗਿਆ। ਇਹੀ ਚੀਜ਼ਾਂ ਜ਼ਿਆਦਾ ਮੈਂ ਚਿਮਟੇ ਦੇ ਨਾਲ ਸ਼ੁਰੂ ਤੋਂ। ਅੱਛਾ, ਵੈਸੇ ਤੇ ਬੜਾ ਅਜੀਬ ਜਿਹਾ ਸਵਾਲ ਹੁੰਦਾ ਹੈ, ਕਰਨਾ ਨਹੀਂ ਚਾਹੀਦਾ, ਲੇਕਿਨ ਜੇ ਚਲੋ ਮੂੰਹ ਤੇ ਆਇਆ ਹੋਵੇ ਤਾਂ ਕਰ ਲੈਣਾ ਚਾਹੀਦਾ ਹੈ। ਸਾਰੇ ਗਾਣੇ ਜੋ ਇਨਸਾਨ ਗਾਉਂਦਾ ਹੈ ਇਹ ਇੰਜ ਹੀ ਹੁੰਦੇ ਨੇ, ਬਹੁਤ ਪਿਆਰੇ ਹੁੰਦੇ ਨੇ ਸਾਰੇ। ਸਭ ਤੋਂ ਚੰਗਾ ਗਾਣਾ ਜਿਹੜਾ ਤੁਹਾਨੂੰ ਮਾਣ ਆਪਣੇ ਆਪ ਤੋਂ ਆਇਆ ਹੋਵੇ ਕਿ ਮੁਸਕਾਨ ਤੂੰ ਤੇ ਗਾ ਗਈ, ਹਾਂ, ਉਹ ਕਿਹੜਾ ਹੈ? ਜੱਗਾ ਹੈ, ਮਿਰਜ਼ਾ ਹੈ, ਕਿਹੜਾ ਹੈ? ਉਹ ਹੈ ਜੀ ਜੱਟ ਮਿਰਜ਼ਾ। ਜੱਟ ਮਿਰਜ਼ਾ ਜਿਹਨੂੰ ਗਾਉਂਦੇ ਆਮ ਬੰਦਾ ਤੇ ਗਾ ਹੀ ਨਹੀਂ ਸਕਦਾ, ਮੇਰੇ ਵਰਗੀ ਸਿਹਤ ਵਾਲਾ ਤੇ ਬਿਲਕੁਲ ਨਹੀਂ ਗਾ ਸਕਦਾ। ਉਹਦੇ ਅੰਦਰ ਨਾ ਕੋਈ ਫੀਲ ਵੀ ਹੁੰਦੀ ਹੈ ਕਿ ਉਹ ਫੀਲ ਵੀ ਹੁੰਦੀ ਹੈ, ਬਹੁਤ ਜੋਸ਼ ਵਾਲਾ, ਜ਼ੋਰ ਵਾਲਾ ਕੰਮ ਹੈ ਜੱਟ ਮਿਰਜ਼ਾ, ਕਿ ਜਿਹੜਾ ਹਾਈ ਮਾਈ ਕੋਈ ਗਾ ਨਹੀਂ ਸਕਦਾ। ਬਹੁਤ ਔਖਾ ਹੈ। ਤੇ ਨਾਲ ਚਿਮਟਾ ਵੀ ਵਜਾਣਾ, ਨਾਲ ਉਹਨਾਂ ਹੀ ਉਤਲੀਆਂ ਸੁਰੀਆਂ ਤੇ ਚਿਮਟਾ ਰੱਖ ਕੇ ਉਹਨਾਂ ਹੀ ਸੁਰਾਂ ਤੇ ਆਵਾਜ਼ ਰੱਖ ਕੇ ਗਾਣਾ। ਹਾਂ, ਤੇ ਸਭ ਤੋਂ ਜਿਹਦੇ ਤੇ ਮੈਨੂੰ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਮੈਂ ਬੜਾ ਹੀ ਅੱਛਾ ਗਾ ਰਿਹਾ, ਕਿ ਕੋਈ ਗਾ ਨਹੀਂ ਸਕਦਾ, ਉਹ ਜੱਟ ਮਿਰਜ਼ਾ। ਜੱਟ ਮਿਰਜ਼ਾ। ਫਿਰ ਮਿਰਜ਼ੇ ਨੂੰ ਤੁਸੀਂ ਸਾਨੂੰ ਕੋਈ ਥੋੜਾ ਜਿਹਾ ਸੁਣਾਉਂਦੇ ਵੀ ਜਾਓ ਚਿਮਟੇ ਦੇ ਨਾਲ। ਮੈਂ ਚਿਮਟੇ ਦੇ ਨਾਲ ਹਾਂ ਹਾਂ। ਹੋ ਮੈਨੂੰ ਸਭੇ ਪੀੜਾਂ ਨੇ ਮੰਦੀਆਂ, ਇੱਕ ਬੁਰੀ ਪਾਇਆਂ ਦੀ ਪੀੜ, ਉਹ ਖਾਦਾ ਤਾਮ ਨਹੀਂ ਰਚਦਾ, ਅਤੇ ਠੱਲਿਆਂ ਨੇ ਰੇਂਦਾ ਨੀਰ, ਉਹ ਪੁੱਤਰ ਮੋਹ ਨੀ ਭੁੱਲਦੇ ਆਲਮਾ, ਉਹ ਭਾਵੇਂ ਉਹ ਕੇ ਮਰਨ ਫਕੀਰ, ਉਹ ਕਾਨੂੰ ਭੈਣਾ ਜਾਂਦੀਆਂ ਵਿਛੜ ਜਾਣ ਜਿਨ੍ਹਾਂ ਦੇ ਉਹ ਕਾਨੂੰ ਭੈਣਾ ਜਾਂਦੀਆਂ ਵਿਛੜ ਜਾਣ ਜਿਨ੍ਹਾਂ ਦੇ, ਉਹ ਵਿਛੜ ਜਾਣ ਜਿਨ੍ਹਾਂ ਦੇ ਵੀਰ ਵੇ ਮਮਾ ਚਲਿਆ ਜੋਗੀ ਕਰਕੇ, ਉਹ ਮਨੋਂ ਚਲਿਆ ਜੋਗੀ ਕਰਕੇ, ਉਹ ਮਨੋਂ ਚਲਿਆ ਜੋਗੀ ਕਰਕੇ, ਆਪੇ ਘੋੜੀ ਗੇਂਦੜਾ ਇੰਜਰੀ ਕਰਦੇ ਮਿਰਜ਼ਿਆ ਵੇ ਭੈਣਾ ਨਾਲ ਪਰਾ, ਬੁਰਾ ਗਰੀਬ ਦਾ ਮਾਰਨਾ ਤੇ ਬੁਰੀ ਗਰੀਬ ਦੀ ਉਹ ਮੈਂ ਨੀਲ ਕਰਾਈਆਂ ਨੀਲ ਸਾ ਮੇਰਾ ਤਨ ਮਨ ਨੀਲੋ ਨੀਲ ਵੇ, ਮੈਂ ਸੌਦੇ ਕਰ ਲੈ ਦਿਲਾਂ ਦੇ, ਉਹ ਮੈਂ ਸੌਦੇ ਕੀਤੇ ਦਿਲਾਂ ਦੇ ਵਿੱਚ ਧਾਰ ਕੇ ਨੈਣ ਵਕੀਲ, ਰੱਬ ਵਕੀਲੀ ਨਾ ਕਰੇ ਤਾਂ ਬੰਦਾ ਕੋਣ ਵਕੀਲ, ਲੁਹਾਰਾ ਰਾਤਣੇ ਦੀ ਚਾਨਣੀ, ਉਹ ਰਾਤਣੇ ਦੀ ਚਾਨਣੀ ਤੇ ਪੂਣੀ ਵਰਗਾ ਤਾਂ ਮੈਂ ਸਦਕੇ ਉੱਡਿਆ ਦਾਨਾ ਬਾਤੋਂ, ਉਹ ਉੱਡਿਆ ਦਾਨਾ ਬਾਤੋਂ ਨੂੰ ਪਹਿਲੀ ਰਾਤਣਾ ਜੱਟੀ ਦੇ ਹੇਠ ਪੰਗੂੜਾ ਰੰਗ ਲਾ, ਜੱਟੀ ਦੇ ਹੇਠ ਪੰਗੂੜਾ ਰੰਗ ਲਾ, ਠੰਡੀ ਮਣਾ ਦੀ ਛਾਂ ਗਿਣ ਗਿਣੇ ਲਾਉਂਦੀ ਅੱਟੀਆਂ ਵਿੱਚ ਲੈ ਜੱਟ ਦਾ ਨਾਂ ਵੇ, ਮੈਨੂੰ ਲੈ ਚੱਲਿਆ ਤੋਂ ਕੱਢ ਕੇ, ਬਹੁਤ ਅੱਛਾ, ਬਹੁਤ ਅੱਛਾ। ਉਹ ਇੱਕ ਫੀਲ ਆਂਦੀ ਹੈ ਇਹਨੂੰ ਮਿਰਜ਼ਾ ਨੂੰ ਗਾਉਂਦੇ ਹੋਏ ਨਾ, ਕਿ ਜਿਵੇਂ ਬੰਦਾ ਬਹੁਤ ਉੱਪਰ ਵਾਲੇ ਕਿਤੇ ਕਿਸੇ ਹੋਰ ਜਹਾਨ ਦੇ ਅੰਦਰ ਗਾ ਕੇ ਜਾ ਕੇ ਗਾ ਰਹੀ ਹੈ। ਇਹ ਦੱਸੋ ਕਿ ਗਾਣਾ ਪੂਰਾ ਇਸ ਫਨ ਨੂੰ ਸਿੱਖਣਾ ਇਹ ਬਹੁਤ ਜ਼ਰੂਰੀ ਹੁੰਦਾ। ਬਹੁਤ ਸਾਰੇ ਲੋਕ ਹਨ ਫੋਕ ਦੇ ਅੰਦਰ ਉਹ ਆਉਂਦੇ ਨੇ ਤੇ ਉਹ ਸ਼ਾਇਦ ਸਮਝਦੇ ਨੇ ਕਿ ਮੈਂ ਜਿਸ ਤਰੀਕੇ ਦਾ ਗਾਣਾ ਗਾਵਾਂਗਾ, ਬਲਕਿ ਗਾਣਾ ਨਹੀਂ, ਮੈਂ ਜਿਸ ਤਰੀਕੇ ਦਾ ਪੇਲੀ ਜਾਵਾਂਗਾ ਚੱਲਦਾ ਜਾਏਗਾ, ਮੈਂ ਉੱਚੀ ਆਵਾਜ਼ 'ਚ ਗਾ ਲਊਂਗਾ ਤੇ ਸਭ ਕੁਝ ਠੀਕ ਹੈ।
ਤੁਹਾਡੇ ਗਾਉਂਦੇ ਹੋਏ ਪਤਾ ਚੱਲਦਾ ਹੈ ਕਿ 뮤직 ਤੁਸੀਂ ਸਿੱਖਿਆ ਹੈ, ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੈ। ਜੀ ਜੀ ਫੋਕ ਦੇ ਅੰਦਰ ਜਿਵੇਂ ਕਿ ਮੈਂ ਪਹਿਲੇ ਗੱਲ ਕੀਤੀ, ਇਸ ਚੀਜ਼ ਦਾ ਬਹੁਤ ਘੱਟ ਲੋਕ ਖਿਆਲ ਕਰਦੇ ਨੇ। 뮤직 ਤੁਸੀਂ ਸਿੱਖਿਆ ਵੀ ਹੈ ਕਿਸੇ ਤੋਂ? ਜੀ ਮੈਂ ਸਿੱਖਿਆ ਹੈ, ਬਕਾਇਦਾ ਮੇਰੇ ਉਸਤਾਦ ਨੇ, ਚਿਮਟੇ ਦੇ ਅਲੱਗ ਉਸਤਾਦ ਨੇ ਜੀ। ਤੇ ਮੇਰੀ ਗਾਇਕੀ ਦੇ ਜਿਹੜੇ ਉਸਤਾਦ ਨੇ ਉਹ ਅਲੱਗ ਨੇ। ਅੱਛਾ ਅੱਛਾ। ਜਿਹੜੇ ਮੇਰੇ ਗਾਇਕੀ ਦੇ ਉਸਤਾਦ ਨੇ ਉਹ ਨੇ ਜ਼ੁਲਫਕਾਰ ਅਲੀ ਸੰਧੂ ਸਾਹਿਬ, ਵਾਹ ਤੇ ਜਿਹੜੇ ਮੇਰੇ ਚਿਮਟੇ ਦੇ ਉਸਤਾਦ ਨੇ ਉਹ ਨੇ ਸਰਵਰ ਸਦਾਈ ਸਾਹਿਬ, ਜਿਨ੍ਹਾਂ ਅੱਛਾ, ਤੋਂ ਮੈਂ ਅੱਛਾ। ਚਿਮਟਾ ਸਿੱਖਿਆ ਹੈ ਔਰ ਗਾਣਾ ਸਿੱਖਿਆ ਹੈ। ਹਾਂ 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 ਹਾਂ। ਤੇ ਤੁਸੀਂ ਜ਼ਾਹਿਰ ਜੀ ਗੱਲ ਹੈ, ਜਦੋਂ 뮤직 ਸਿੱਖਦਾ ਹੈ ਤੇ ਬੰਦੇ ਦੀ ਆਪਣੀ ਖਾਹਿਸ਼ ਹੁੰਦੀ ਹੈ ਕਿ ਕੁਛ ਨਾ ਕੁਛ ਆਪਣਾ ਵੀ ਹੋਗਾ ਹੈ। ਤੇ ਤੁਸੀਂ ਬਾਕੀ ਤੇ ਗਾ ਰਹੇ, ਜਿਵੇਂ ਆਲਮ ਲੋਹਾਰ ਸਾਹਿਬ ਨੂੰ ਗਾ ਰਹੇ, ਬਾਕੀ ਲੋਕਾਂ ਨੂੰ ਗਾ ਰਹੇ ਹੋ, ਇਹ ਤਾਂ ਇੱਕ ਟ੍ਰੈਡੀਸ਼ਨ ਵੀ ਹੈ, ਉਹਨਾਂ ਨੂੰ ਸਾਰੇ ਲੋਕ ਗਾਉਂਦੇ ਰਹਿੰਦੇ ਨੇ। ਕੁਛ ਆਪਣਾ ਵੀ ਤੁਸੀਂ ਪ੍ਰੋਡਿਊਸ ਕੀਤਾ ਹੈ, ਕੋਈ ਆਪਣੇ ਗਾਣੇ ਵੀ ਤੁਹਾਡੇ ਹਨ? ਜੀ ਮੇਰੇ ਬਹੁਤ ਜ਼ਿਆਦਾ ਗਾਣੇ ਨੇ MZHD ਚੈਨਲ ਤੇ, ਤਕਰੀਬਨ 200-250 ਗਾਣਾ ਹੈ ਜਿਹੜਾ ਮੇਰਾ ਆਪਣਾ ਹੈ ਕਿ ਮਿਹਨਤ ਕਰਨ ਤੋਂ ਬਾਅਦ ਜਿਹੜੇ ਮੈਂ ਰਿਲੀਜ਼ ਕੀਤੇ ਨੇ। ਸਾਡੇ ਸ਼ਾਇਰ ਬਕਾਇਦਾ ਆਮਰ ਚਿਸ਼ਤੀ ਸਾਹਿਬ ਔਰ ਪ੍ਰੋਡਿਊਸਰ ਵੀ ਸਾਡੇ ਪ੍ਰਮੋਟ ਜਿਹੜੇ ਸਾਨੂੰ ਜ਼ਿਆਦਾ ਕਰਦੇ ਨੇ, ਉਹਨਾਂ ਨੇ ਬਹੁਤ ਜ਼ਿਆਦਾ ਗਾਣੇ ਨੇ MZHD ਤੇ 200 ਤੋਂ 250 ਤਕਰੀਬਨ। ਤੇ ਕਦੋਂ ਤੋਂ ਤੁਸੀਂ ਜਿਹੜੇ ਇਹ ਆਪਣਾ ਤੁਸੀਂ 뮤직 ਜਿਹੜਾ ਕਰ ਰਹੇ ਹੋ, ਆਪਣਾ ਗਾਣੇ ਦੇ ਰਹੇ ਹੋ, ਗਾ ਰਹੇ ਹੋ? ਆਪਣੇ 뮤직 ਤਕਰੀਬਨ 3-4 ਸਾਲ ਤੋਂ ਦੇ ਰਹੇ ਹਾਂ। ਉਸ ਤੋਂ ਪਹਿਲਾਂ ਜਿਹੜੇ ਮੈਂ 6 ਸਾਲ ਤੋਂ ਸਟਾਰਟ ਕੀਤਾ ਹੈ, ਬਿਲਕੁਲ ਸਟਾਰਟ ਕਰ ਹੀ ਦਿੱਤਾ ਹੈ। ਪਹਿਲਾਂ ਮਤਲਬ ਕਿ 1.5 ਸਾਲ 2 ਸਾਲ ਮਿਹਨਤ ਕੀਤੀ, ਰੈਸਲਾਂ ਕੀਤੀਆਂ, ਤੇ ਹੁਣ ਤਕਰੀਬਨ 6 ਸਾਲ ਤੋਂ ਤੁਸੀਂ ਅੱਗੇ ਵੇਖ ਲਓ ਕਿ ਮੈਂ 3-4 ਸਾਲ ਹੁਣ ਹੋਏ ਨੇ ਕਿ ਜਿਹੜਾ ਮੈਂ ਆਪਣੇ ਗਾਣੇ, ਮਤਲਬ ਤੁਸੀਂ 6 ਸਾਲ ਦੇ ਅੰਦਰ 200 ਗਾਣਾ ਜਿਹੜਾ ਆਪਣਾ ਉਹ ਬਣਾ ਲਿਆ, ਗਾਤਾ। ਅਲਹਮਦੁਲਿਲਾ, ਬੜੀ ਗੱਲ ਹੈ। ਪਹਿਲੇ ਤਰ੍ਹਾਂ ਜਿਵੇਂ ਪਹਿਲੇ ਫੋਕ ਵਾਲਾ ਹੈ, ਆਪਣਾ ਗਾਣਾ ਸਭ ਤੋਂ ਚੰਗਾ ਉਹ ਕਿਹੜਾ ਲੱਗਦਾ? ਮੈਨੂੰ ਮੇਰਾ ਆਪਣਾ ਗਾਣਾ ਸਭ ਤੋਂ ਜ਼ਿਆਦਾ ਜਿਹੜਾ ਚੰਗਾ ਲੱਗਦਾ ਹੈ ਉਹ ਇਹ ਵੇ ਕਿ ਵਕਤ ਸਿਆਣਿਆ ਕਰ ਦਿੰਦਾ ਏ ਸੱਜਣੋ ਬੰਦੇ ਨੂੰ। ਬਹੁਤ ਹੀ ਪਿਆਰਾ ਗਾਣਾ, ਮੈਂ ਤੁਹਾਨੂੰ ਗੁੰਗੁਣਾ ਕੇ ਦਊਂਗਾ। ਜੀ ਪਲੀਜ਼ ਪਲੀਜ਼। ਹੋ ਰੁੱਖੀ ਸੁੱਖੀ ਖਾ ਕੇ ਉਹਦਾ ਸ਼ੁਕਰ ਜੋ ਕਰਦਾ ਏ, ਸਜਣੋ ਉਹ ਬੰਦਾ ਕਦੀ ਵੀ ਭੁੱਖਾ ਨਹੀਂ ਮਰਦਾ ਏ। ਉਹ ਮਛਲੀ ਆਖਰ ਪਰਤ ਆਉਂਦੀ ਏ, ਮਛਲੀ ਆਖਰ ਪਰਤ ਆਉਂਦੀ ਏ, ਚੱਟ ਕੇ ਕੰਡੇ ਨੂੰ ਵਕਤ ਸਿਆਣਿਆ ਕਰ ਦਿੰਦਾ ਏ ਸਜਣੋ ਬੰਦੇ ਨੂੰ। ਵਕਤ ਸਿਆਣਿਆ ਕਰ ਦਿੰਦਾ ਏ ਸਜਣੋ ਬੰਦੇ ਨੂੰ। ਅਗਲਾ ਬੋਲ ਜਿਹੜਾ ਮੈਂ ਕਿ ਅੱਜ ਕੱਲ ਦੇ ਦੌਰ 'ਚ ਜੋ ਚੱਲ ਰਿਹਾ ਉਹਦੇ ਮੁਤਾਬਕ, ਉਹ ਖਾ ਕੇ ਕਦੇ ਬਦਾਮ ਤੇ ਅਕਲ ਨਹੀਂ ਆਉਂਦੀ ਓਏ ਸਜਣੋ, ਮਾਰ ਕੇ ਠੇਡੇ ਇਹ ਦੁਨੀਆ ਅਕਲ ਸਿਖਾਉਂਦੀ ਓਏ ਸਜਣੋ। ਉਹ ਖਾ ਕੇ ਕਦੇ ਬਦਾਮ ਤੇ ਅਕਲ ਨਹੀਂ ਆਉਂਦੀ ਓਏ ਸਜਣੋ, ਮਾਰ ਕੇ ਠੇਡੇ ਇਹ ਦੁਨੀਆ ਅਕਲ ਸਿਖਾਉਂਦੀ ਓਏ ਸਜਣੋ। ਫਿਰ ਕੱਲਿਆ ਬਹਿ ਕੇ ਸੋਚੀਦਾ ਏ, ਕੱਲਿਆ ਬਹਿ ਕੇ ਸੋਚੀਦਾ ਏ, ਵੇਲੇ ਲੰਗੇ ਨੂੰ ਵਕਤ ਸਿਆਣਿਆ ਕਰ ਦਿੰਦਾ ਏ ਸਜਣੋ ਬੰਦੇ ਨੂੰ। ਵਕਤ ਸਿਆਣਿਆ ਕਰ ਦਿੰਦਾ ਏ ਸਜਣੋ ਬੰਦੇ ਨੂੰ। ਵਾਹ ਵਾਹ, ਬਹੁਤ ਅੱਛੀ, ਬਹੁਤ ਅੱਛੀ, ਬਹੁਤ ਸੋਹਣਾ ਸ਼ਾਇਰੀ ਔਰ ਬਹੁਤ ਸੋਹਣਾ ਤੁਸੀਂ ਉਸ ਨੂੰ ਗਾਇਆ ਹੈ।